ਤੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 30 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਦੇ ਵਿੱਚ ਕੁਝ ਕਾਂਗਰਸਮੈਨ ਉਹ ਲੈ ਕੇ ਇੱਕ ਬਿੱਲ ਆਏ ਹੈਗੇ ਆ, ਰੈਜ਼ੋਲੂਸ਼ਨ ਲੈ ਕੇ ਆਏ ਆ, ਜਿਹਦੇ ਮੁਤਾਬਕ ਅਪ੍ਰੈਲ 14 ਨੂੰ ਜਿਹੜਾ ਵਿਸਾਖੀ ਡੇ ਹੁੰਦਾ ਹੈਗਾ ਆ, ਖਾਲਸੇ ਦਾ ਸਿਰਜਣਾ ਦਿਵਸ ਹੈਗਾ, ਉਸ ਨੂੰ ਨੈਸ਼ਨਲ ਸਿੱਖ ਡੇ ਕਰਕੇ ਯੂਐਸਏ ਦੇ ਵਿੱਚ ਗਰਦਾਨਿਆ ਜਾਊਗਾ। 14 ਅਪ੍ਰੈਲ ਹਰ ਸਾਲ ਨੈਸ਼ਨਲ ਸਿੱਖ ਡੇ ਹੋਏਗਾ। ਇਹਦੇ ਸਬੰਧ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੁਣਾਂ ਨੇ ਇਹ ਦੱਸਿਆ ਵੀ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੇ ਨਵਾਂ ਇੱਕ ਰੈਜ਼ੋਲੂਸ਼ਨ 1007 ਹਾਊਸ ਦੇ ਵਿੱਚ ਪੇਸ਼ ਕੀਤਾ ਮਾਰਚ 28 ਨੂੰ। ਤੇ ਕਹਿੰਦੇ ਵੀ 100 ਸਾਲ ਤੋਂ ਵੱਧ ਸਿੱਖਾਂ ਨੂੰ ਯੂਐਸਏ ਦੇ ਵਿੱਚ ਰਹਿੰਦਿਆਂ ਨੂੰ ਹੋ ਗਏ। ਓਵਰਆਲ ਜੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਸਿੱਖਾਂ ਦੀ ਪੋਪੂਲੇਸ਼ਨ ਕਾਊਂਟ ਕੀਤੀ ਜਾਵੇ 30 ਮਿਲੀਅਨ ਤੋਂ ਜ਼ਿਆਦਾ ਆ, ਤੇ ਯੂਐਸਏ ਦੇ ਵਿੱਚ 1 ਮਿਲੀਅਨ ਦੇ ਕਰੀਬ ਸਿੱਖ ਰਹਿੰਦੇ ਹੈਗੇ ਆ। ਸੋ ਇਹ ਸਾਰੇ ਜਿਹੜੇ ਰੈਜ਼ੋਲੂਸ਼ਨ ਦੇ ਵਿੱਚ ਕਾਂਗਰਸਮੈਨ ਆਏ ਹੈਗੇ ਆ, ਉਹਨਾਂ ਦੇ ਨਾਂ ਦੱਸਦੇ ਜਾਈਏ। ਮੇਰੀ ਗੇ ਸਕੈਲਨੋਨ ਪੈਂਸਲਵੇਨੀਆ ਤੋਂ, ਤੇ ਕੋ ਸਪਾਂਸਰ ਹੈਗੇ ਕੈਰਨ ਵਾਸ ਕੈਲੀਫੋਰਨੀਆ ਤੋਂ, ਪੌਲ ਟੌਂਕੋ ਨਿਊਯਾਰਕ ਤੋਂ, ਬ੍ਰਾਇਨ ਫਿਟਜ਼ਪੈਟਰਿਕ ਪੈਂਸਲਵੇਨੀਆ ਤੋਂ, ਡੈਨੀਅਲ ਮਿਊਜ਼ਰ ਪੈਂਸਲਵੇਨੀਆ ਤੋਂ, ਐਰਿਕ ਸਵੈਲਵਲ ਸਾਡੇ ਕੈਲੀਫੋਰਨੀਆ ਤੋਂ, ਰਾਜਾ ਕ੍ਰਿਸ਼ਨਾ ਮੂਰਤੀ ਇਲੀਨੋਇਸ ਤੋਂ, ਡੋਨਲਡ ਨੌਰਕੋਸ ਨਿਊ ਜਰਸੀ ਤੋਂ, ਐਂਡੀ ਕਿਮ ਨਿਊ ਜਰਸੀ ਤੋਂ, ਜੌਨ ਗਰਾਮੰਡੀ ਕੈਲੀਫੋਰਨੀਆ ਤੋਂ, ਰਿਚਰਡ ਨੀਲ ਮੈਸੇਚਿਉਸੇਟਸ, ਬ੍ਰੈਂਡਨ ਬੋਇਲ ਪੈਂਸਲਵੇਨੀਆ, ਡੇਵਿਡ ਵਲਡਾਹੋ ਫ੍ਰਿਜ਼ਨੋ ਕੈਲੀਫੋਰਨੀਆ ਤੋਂ। ਜੀ ਬਿਲਕੁਲ। ਸੋ ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਜਿਹੜੇ ਸਿੱਖ ਧਰਮ ਇਹਨਾਂ ਦੇ ਜਿਹੜੇ ਸੱਭਿਆਚਾਰ ਆ ਤੇ ਇਹਨਾਂ ਦੇ ਜਿਹੜੇ ਕਸਟਮਸ ਹੈਗੇ ਆ, ਉਹਦੇ ਬਾਰੇ ਅਵੇਅਰਨੈਸ ਫੈਲੇਗੀ। ਤੇ ਨਾਲ ਦੇ ਨਾਲ ਕਹਿੰਦੇ ਵੀ ਜਿਹੜੇ ਹੇਟ ਕ੍ਰਾਈਮ ਹੋ ਰਹੇ ਨੇ ਸਿੱਖਾਂ ਦੇ ਖਿਲਾਫ, ਉਹਨਾਂ ਦੀ ਵੱਖਰੀ ਪਛਾਣ ਨੂੰ ਲੈ ਕੇ ਉਸ ਦੇ ਵਿੱਚ ਵੀ ਕਟੌਤੀ ਹੋ ਸਕਦੀ ਆ। ਹਰਪ੍ਰੀਤ ਸਿੰਘ ਸੰਧੂ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਹੈਗੇ ਨੇ ਸਿੱਖ ਕਾਕਸ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਅਸੀਂ ਖੁਸ਼ ਹਾਂ ਵੀ ਯੂਐਸ ਇਹ ਮੰਨਦਾ ਆ, ਇਹ ਸਮਝਦਾ ਆ ਵੀ ਅਜਿਹੀਆਂ ਕਮਿਊਨਿਟੀਜ਼ ਨੂੰ ਰੈਕੋਗਨਾਈਜ਼ ਕਰਨਾ ਉਸ ਦੀ ਕਿੰਨੀ ਮਹੱਤਤਾ ਹੋਵੇਗੀ। ਸੋ ਅਜੇ ਇਹ ਪਾਸ ਨਹੀਂ ਹੋਇਆ, ਅਜੇ ਰੈਜ਼ੋਲੂਸ਼ਨ ਜਿਹੜਾ ਆ ਉਹ ਪੇਸ਼ ਕੀਤਾ ਗਿਆ ਆ। ਜਿਹੜੇ ਕਾਂਗਰਸਮੈਨ ਆ ਉਹਨਾਂ ਦਾ ਨਾਮ ਲਿਆ ਗਿਆ ਸੀਗਾ। ਜੇ ਇਹ ਪਾਸ ਹੋ ਜਾਂਦਾ ਹੈ ਤੇ ਹਰ ਸਾਲ ਅਮਰੀਕਾ ਦੇ ਵਿੱਚ 14 ਅਪ੍ਰੈਲ ਉਸ ਨੂੰ ਨੈਸ਼ਨਲ ਸਿੱਖ ਡੇ ਦੇ ਵਜੋਂ ਮਨਾਇਆ ਜਾਵੇਗਾ। ਜਿੱਦਾਂ ਆਪਾਂ ਫਰਵਰੀ ਦਾ ਮਹੀਨਾ ਬਲੈਕ ਹਿਸਟਰੀ ਮੰਥ ਦੇ ਵਜੋਂ, ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਨਵੰਬਰ ਦੇ ਵਿੱਚ ਜਿਹੜਾ ਦਿਨ ਹੁੰਦਾ ਆ, ਮਹੀਨਾ ਹੁੰਦਾ ਜਾਂ ਵੀਕ ਹੁੰਦਾ ਆ, ਸਿੱਖ ਅਵੇਅਰਨੈਸ ਮੰਥ ਸਕੂਲਾਂ ਦੇ ਪੱਧਰ ਦੇ ਉੱਤੇ ਜਿਹੜੇ ਆ ਉਹ ਮਨਾਏ ਜਾਂਦੇ ਹੈਗੇ ਆ। ਸੋ ਸਿੱਖ ਜਿਹੜੇ ਆ ਵਿਸਾਖੀ ਆ ਉਹ ਮਨਾਉਂਦੇ ਹੈਗੇ ਆ। ਪਰ ਅਜੇ ਵੀ ਜਿਹੜਾ ਹਰਜੋਤ ਸਿੰਘ ਜੀ, ਇਹ ਬਹੁਤ ਭੁਲੇਖਾ ਆ। ਇਹ ਇੱਕ ਗਲਤ ਪ੍ਰਚਾਰ ਨੂੰ ਠੀਕ ਕਰਨ ਦਾ ਵੀ ਮੌਕਾ ਹੈਗਾ ਵੀ ਇਹ ਜਿਹੜਾ ਵਿਸਾਖੀ ਦਾ ਦਿਨ ਹੁੰਦਾ ਆ, ਇਹ ਵਿਸਾਖ ਮਹੀਨੇ ਦਾ ਪਹਿਲਾ ਦਿਨ ਤਾਂ ਹੁੰਦਾ ਆ, ਪਰ ਸਿੱਖ ਕੈਲੰਡਰ ਦਾ ਪਹਿਲਾ ਦਿਨ ਨਹੀਂ ਹੁੰਦਾ। ਸੋ ਇਹ ਇਸ ਨੂੰ ਜ਼ਰੂਰ ਠੀਕ ਕਰਨ ਦੀ ਜਿਹੜੀ ਜ਼ਰੂਰਤ ਆ। ਸੋ ਜਿੰਨੀਆਂ ਵੀ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਲੱਗੀਆਂ ਆ, ਉਹ ਇਸ ਨੂੰ ਜਿਹੜਾ ਉਹ ਜ਼ਰੂਰ
ਠੀਕ ਕਰਨ ਦੀ ਜਿਹੜੇ ਉਹ ਕਸ਼ਟ ਕਰਨ, ਕਿਉਂਕਿ ਇਹ ਫਿਰ ਗਲਤ ਪ੍ਰਚਾਰ ਹੁੰਦਾ ਕਿ ਬਾਅਦ ਦੇ ਵਿੱਚ ਆਪਾਂ ਫਿਰ ਆਪਣਾ ਕੈਲੰਡਰ ਬਦਲਣਾ ਹੈ ਵੀ ਨਵਾਂ ਸਾਲ ਸਿੱਖਾਂ ਦਾ ਜਿਹੜਾ ਉਹ ਕਦੋਂ ਹੋਊਗਾ। ਸੋ ਇਸ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦਿਓ। ਇਹ ਜਿਹੜੇ ਖਾਲਸੇ ਨੂੰ ਪ੍ਰਗਟ ਕੀਤਾ ਗਿਆ ਸੀਗਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ, ਇਹ ਉਸ ਦਿਨ ਦੇ ਲਈ ਮਹੱਤਤਾ ਆ। ਸਿੱਖੀ ਇੱਕ ਹਿਸਾਬ ਦੇ ਨਾਲ ਜਦੋਂ ਕਹਿ ਲਓ ਵੀ ਇੱਕ ਯੂਨੀਫਾਰਮ ਤੇ ਉਹ ਸਾਰਾ ਕੁਝ ਪਵਾ ਦਿੱਤਾ ਗਿਆ ਸੀਗਾ, ਉਸ ਟਾਈਮ ਦਾ ਇਹ ਦਿਨ ਨੂੰ ਜਿਹੜਾ ਉਹ ਰੱਖਿਆ ਜਾਵੇ, ਨਾ ਕਿ ਇਸ ਨੂੰ ਸਿੱਖ ਕੈਲੰਡਰ ਦਾ ਪਹਿਲਾ ਦਿਨ ਜਾਂ ਨਿਊ ਈਅਰ ਜਿਹੜਾ ਆ ਉਹ ਮੰਨਿਆ ਜਾਵੇ। ਜੀ। ਅਗਲੀ ਖਬਰ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਬਹੁਤ ਇੰਪੋਰਟੈਂਟ ਆ, ਖਾਸ ਕਰਕੇ ਉਹ ਲੋਕ ਜਿਹੜੇ ਯੂਐਸ ਬਾਰਡਰ ਨੂੰ ਕ੍ਰਾਸ ਕਰਕੇ ਆਉਂਦੇ ਆ। ਵਾਈਟ ਹਾਊਸ ਨੇ ਅੱਜ ਐਡਮਿਟ ਕੀਤਾ ਹੈ ਕਿ ਉਹ ਟਾਈਟਲ 42 ਉਸ ਨੂੰ ਖਤਮ ਕਰਨ ਜਾ ਰਹੇ ਆ। ਈਵਨ ਦੋ ਉਹ ਕਹਿੰਦੇ ਵੀ ਸਾਨੂੰ ਪਤਾ ਆ ਬਹੁਤ ਸਾਰੇ ਇਲੀਗਲ ਲੋਕ ਯੂਐਸਏ ਦੇ ਵਿੱਚ ਇਸ ਟਾਈਟਲ ਦੇ ਖਤਮ ਹੋਣ ਤੋਂ ਬਾਅਦ ਐਂਟਰ ਕਰਨਗੇ। ਸੋ ਟਾਈਟਲ 42 ਦੇ ਮੁਤਾਬਕ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ, ਉਹਨਾਂ ਨੇ ਰਿਸਟ੍ਰਿਕਸ਼ਨ ਲਾਤੀ ਸੀ ਕਿੰਨੇ ਲੋਕ ਇੱਥੇ ਆ ਸਕਦੇ ਹੈਗੇ ਆ। ਖਾਸ ਕਰਕੇ ਪਬਲਿਕ ਹੈਲਥ ਆਰਡਰ ਸੀਗਾ ਇਹ, ਕਿਉਂਕਿ ਕਰੋਨਾ ਵਾਇਰਸ ਸੀ ਉਸ ਟਾਈਮ ਦੇ ਉੱਤੇ। ਇਹ ਬਹਾਨਾ ਲਾ ਕੇ ਜਿਹੜਾ ਬਾਰਡਰ ਆ ਉੱਥੇ ਰੋਕ ਦਿੱਤੇ ਗਏ ਸੀ ਲੋਕ ਵੀ ਤੁਹਾਡੀ ਐਪਲੀਕੇਸ਼ਨ ਉੱਥੋਂ ਹੋਊਗੀ, ਫਿਰ ਪ੍ਰੋਸੈਸ ਹੋਊਗੀ। ਕਦੋਂ ਹੁੰਦੀ ਆ ਉਹ ਬਾਅਦ ਦੇ ਵਿੱਚ ਡਿਪੈਂਡ ਕਰਦਾ ਹੈਗਾ। ਸੋ ਕਹਿੰਦੇ ਵੀ ਮਈ ਮਹੀਨੇ ਤੋਂ ਇਹ ਜਿਹੜਾ ਟਾਈਟਲ 42 ਆ, ਇਹ ਕਰੰਟ ਵਾਲਾ ਆਪਣਾ ਐਡਮਿਨਿਸਟ੍ਰੇਸ਼ਨ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ ਵਾਲਾ, ਉਹ ਇਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਟਾਈਟਲ 42 ਦੀ ਨੂੰ ਚੱਕਣ ਦੇ ਨਾਲ ਇਨਫਲਕਸ ਜਿਹੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹ ਕਾਫੀ ਜ਼ਿਆਦਾ ਵਧੇਗਾ। ਰਿਪਬਲਿਕਨ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਸਖਤ ਟਿੱਪਣੀਆਂ ਕਰਦੇ ਹੋਏ ਕਿਹਾ ਵੀ ਇਹਨਾਂ ਨੂੰ ਤਕਰੀਬਨ 1 ਸਾਲ ਦਾ ਮੌਕਾ ਸੀਗਾ, ਪਰ ਫਿਰ ਵੀ ਇਸ ਨੂੰ ਚੰਗੀ ਤਰੀਕੇ ਦੇ ਨਾਲ ਇਹ ਮੈਨੇਜ ਨਹੀਂ ਕਰ ਰਹੇ ਹੈਗੇ, ਜਦ ਇਹ ਮੰਨ ਰਹੇ ਹੈਗੇ ਆ ਵੀ ਇੰਨੇ ਹਜ਼ਾਰਾਂ ਹੀ ਲੋਕ ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਇਦਾਂ ਐਂਟਰ ਹੋ ਸਕਦੇ ਆ। ਸੋ ਇਹ ਸਾਰੇ ਅਸਾਈਲਮ ਦੇ ਤੌਰ ਦੇ ਲਈ ਰਿਫਿਊਜੀ ਬਣ ਕੇ ਕਈ ਜਿਹੜੇ ਆਉਂਦੇ ਨੇ, ਕਈ ਉਦਾਂ ਹੀ ਜਿਹੜੇ ਬਾਰਡਰ ਟੱਪ ਜਾਂਦੇ ਨੇ। ਜਿਨ੍ਹਾਂ ਨੇ ਤਾਂ ਬਾਰਡਰ ਟੱਪਣਾ ਆ ਉਹਨਾਂ ਨੂੰ ਤਾਂ ਟਾਈਟਲ 42 ਦੇ ਨਾਲ ਜਿਹੜਾ ਉਹ ਕੋਈ ਬਹੁਤਾ ਮਤਲਬ ਨਹੀਂ ਬਣਦਾ। ਪਰ ਇਹ ਆ ਵੀ ਜਿਹੜਾ ਕੋਈ ਆ ਕੇ ਉੱਥੇ ਪੇਸ਼ ਹੁੰਦਾ ਹੈ ਅਸਾਈਲਮ ਦੇ ਲਈ, ਤੇ ਉਸ ਦੇ ਲਈ ਉਹਨੂੰ ਫਿਰ ਮੈਕਸੀਕੋ ਦੇ ਵਿੱਚ ਰੱਖਿਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਤਕਰੀਬਨ ਬਾਰਡਰ ਅਫੀਸ਼ੀਅਲਸ ਰੀਸੈਂਟ ਡੇਜ਼ ਦੇ ਵਿੱਚ ਉਹ ਦੱਸ ਰਿਹਾ ਵੀ 7000 ਮਾਈਗ੍ਰੈਂਟਸ ਡੇਲੀ ਉਹਨਾਂ ਦੇ ਨਾਲ ਐਨਕਾਊਂਟਰ ਆ ਉਹ ਹੁੰਦਾ ਆ। ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਉਹ ਦੱਸ ਰਿਹਾ ਵੀ ਉਹ ਹੁਣ ਇਸ ਆંકੜੇ ਨੂੰ 18000 ਪ੍ਰਤੀ ਦਿਨ ਤੱਕ ਵੱਧਦਾ ਹੋਇਆ ਨਜ਼ਰ ਆਉਂਦਾ ਉਹਨਾਂ ਨੂੰ ਦਿਖਦਾ ਹੈਗਾ ਆ। ਸੋ ਇਸ ਦੇ ਨਾਲ ਕਹਿੰਦੇ ਵੀ ਇਸ ਟਾਈਮ 1.7 ਮਿਲੀਅਨ ਲੋਕ ਐਕਸਪਲਸ਼ਨ ਦੇ ਅੰਡਰ ਹੈਗੇ ਆ, ਤੇ ਜਦੋਂ ਇਹ CDC ਦੇ ਦੁਆਰਾ ਜਾਂ ਟਾਈਟਲ 42 ਆ ਪਬਲਿਕ ਹੈਲਥ ਸੇਫਟੀ ਨੂੰ ਲੈ ਕੇ ਲਾਇਆ ਗਿਆ, ਜਿਸ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਇੰਨੇ ਜ਼ਿਆਦਾ ਲੋਕਾਂ ਨੂੰ ਅੰਦਰ ਲਿਆਉਣਾ ਪੈ ਸਕਦਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਅਸਾਈਲਮ ਆਫਿਸਰਸ ਨੂੰ, ਨਾ ਕਿ ਇਮੀਗ੍ਰੇਸ਼ਨ ਕੋਰਟਸ ਨੂੰ, ਅਸਾਈਲਮ ਆਫਿਸਰਸ ਨੂੰ ਵੀ ਇਹ ਹੁਣ ਸ਼ਕਤੀ ਤਾਕਤ ਦਿੱਤੀ ਜਾਊਗੀ ਵੀ ਉੱਥੇ ਹੀ ਬਿਆਨਾਂ ਦੇ ਆਧਾਰ ਦੇ ਉੱਤੇ ਅਸਾਈਲਮ ਦੇ ਕੇਸ ਨੂੰ ਪਾਸ ਫੇਲ ਜਿਹੜੇ ਆ ਉਹ ਕਰ ਸਕਦੇ ਆ। ਸੋ ਉਹਨਾਂ ਨੇ ਸਟ੍ਰੀਮਲਾਈਨ ਕਰਨ ਦੇ ਲਈ ਇਹ ਫੈਸਲਾ ਲਿਆ। ਫਿਰ ਕੱਲ ਆਪਾਂ ਜਿੱਦਾਂ ਖਬਰ ਕੀਤੀ ਸੀ ਵੀ $2500 ਦੇ ਕੇ ਪ੍ਰੀਮੀਅਮ ਪ੍ਰੋਸੈਸਿੰਗ ਵਾਲਾ ਕੰਮ ਇਹ ਸ਼ੁਰੂ ਹੋ ਸਕਦਾ, ਪਰ ਉਹ 2 ਮਹੀਨੇ ਬਾਅਦ ਸ਼ੁਰੂ ਹੋ ਸਕਦਾ ਹੈ। ਸੋ ਅਜੇ ਹੋਇਆ ਨਹੀਂ ਆ, ਪਰ ਉਹਨਾਂ ਨੇ ਸਿਫਾਰਿਸ਼ ਜਿਹੜੀ ਇਸ ਚੀਜ਼ ਦੀ ਕਰ ਦਿੱਤੀ ਆ, ਤੇ ਇੱਧਰ ਟਾਈਟਲ 42 ਨੂੰ ਚੱਕਣ ਦੀ ਜਿਹੜੀ ਉਹ ਤਿਆਰੀ ਆ। ਸੋ ਬਿਗ ਇਨਫਲਕਸ ਜਿਹੜਾ ਉਹ ਹੋਵੇਗਾ। ਉਧਰ ਯੂਕਰੇਨ ਰੂਸ ਦੀ ਜਿਹੜੀ ਜੰਗ ਆ ਉਹ ਚੱਲ ਰਿਹਾ ਆ। ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਵੀ ਟਾਈਮ ਬੜਾ ਸਹੀ ਇੱਕ ਹਿਸਾਬ ਦੇ ਨਾਲ ਚੁਣਿਆ ਆ ਵੀ 64 ਸਪੇਰਿਓਂ ਤਾਂ ਇਹ ਘਿਰੇ ਪਏ ਨੇ, ਤੇ ਇਦਾਂ ਕਰਨ ਦੇ ਨਾਲ ਡੈਫੀਨੇਟਲੀ ਮਿਡ ਟਰਮ ਇਲੈਕਸ਼ਨਸ ਦੇ ਉੱਤੇ ਵੀ ਇੱਕ ਮੁੱਦਾ ਖਾਸ ਕਰਕੇ ਉਹਨਾਂ ਦੇ ਜਿਹੜੇ ਵਿਰੋਧੀਆਂ ਨੂੰ 100% ਇਸ ਨੂੰ ਉਛਾਲਣਗੇ। ਜੀ। ਸੋ ਬਿਲਕੁਲ ਜਿਹੜੇ ਡੈਮੋਕ੍ਰੇਟਸ ਕਈ ਕਾਂਗਰਸਮੈਨ ਆ ਉਹ ਨਾਰਾਜ਼ ਵੀ ਆ ਵੀ ਤੁਸੀਂ ਖਤਮ ਕਰਨ ਜਾ ਰਹੇ ਆ, ਪਰ ਜਿਹੜੇ ਪ੍ਰੋਗਰੈਸਿਵ ਆ ਉਹ ਕਹਿ ਰਹੇ ਵੀ ਇਹ ਬਹੁਤ ਵਧੀਆ, ਇਹ ਇੱਕ ਤਰ੍ਹਾਂ ਦੇ ਨਾਲ ਡਰੈਕੋਇਨੀਅਨ ਆਰਡਰ ਸੀਗਾ। ਸੋ ਇਹ ਵਧੀਆ ਕੰਮ ਆ ਜੇ ਇਹਨੂੰ ਉਠਾਉਣ ਜਾ ਰਹੇ ਹੈਗੇ ਆ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ 1,64,973 ਮਾਈਗ੍ਰੈਂਟ ਫੜੇ ਗਏ ਬਾਰਡਰ ਤੇ, ਜਿਹੜੇ USA ਨੂੰ ਐਂਟਰ ਕਰ ਰਹੇ ਸੀ। ਪਿਛਲੇ ਸਾਲ ਫਰਵਰੀ ਮਹੀਨੇ 'ਚ 1,01,099 ਫੜੇ ਗਏ ਸੀ। ਬਾਰਡਰ ਪੈਟਰੋਲ ਦੇ ਚੀਫ ਰਾਹੁਲ ਔਰਟੇਜ਼ ਨੇ ਇਹ ਕਿਹਾ ਆ ਵੀ ਇਸ ਸਾਲ ਦੇ ਵਿੱਚ ਸਦਰਨ ਬਾਰਡਰ ਤੋਂ 1 ਮਿਲੀਅਨ ਐਨਕਾਊਂਟਰ ਹੋਣਗੇ। ਸੋ ਇੰਨੇ ਜ਼ਿਆਦਾ ਲੋਕ
ਆਉਣਗੇ। ਤੇ ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰੈਂਟ ਨਹੀਂ ਦੇ ਸਕੇ, ਕਈ ਲੇ ਆਫ ਹੋ ਗਏ ਜਾਂ ਕਰੋਨਾ ਕਰਕੇ ਬਿਮਾਰ ਹੋ ਗਏ, ਜੌਬ ਨਹੀਂ ਕਰ ਸਕੇ, ਸੋ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਵੀ 18 ਮਹੀਨੇ ਤੱਕ ਦੀ ਤੁਹਾਨੂੰ ਹੈਲਪ ਆ, ਜਿਹੜੀ ਅਸਿਸਟੈਂਸ ਆ, ਉਹ ਗਵਰਨਮੈਂਟ ਤੋਂ ਮਿਲ ਸਕਦੀ ਹੈਗੀ ਆ। ਸੋ ਬਸ਼ਰਤੇ ਕਿ ਟੈਨੈਂਟ ਦੀ ਜਿਹੜੀ ਹਾਊਸ ਹੋਲਡ ਇਨਕਮ ਆ, ਇਹ 80% ਬਲੋ ਹੋਣੀ ਚਾਹੀਦੀ ਆ ਏਰੀਆ ਦੀ ਮੀਡੀਅਨ ਇਨਕਮ ਦੇ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਇਹ ਲਿਮਟ ਆ 66,250 ਸੀ ਤੋਂ ਲੈ ਕੇ 1,02,000 ਤੱਕ ਸੀ। ਸੋ ਬਹੁਤ ਸਾਰੇ ਜਿਹੜੇ ਮਿਡਲ ਦੇ ਵਿੱਚ ਆਉਂਦੇ ਆ ਰੈਜ਼ੀਡੈਂਟਸ, ਉਹ ਕੁਆਲੀਫਾਈ ਕਰਦੇ ਹੈਗੇ ਆ। ਸੋ ਉਸ ਰੈਂਟ ਨੂੰ ਅਪਲਾਈ ਕਰਨ ਦੇ ਲਈ ਕੱਲ ਨੂੰ ਲਾਸਟ ਡੇਟ ਹੈਗੀ ਆ, ਮਾਰਚ 31 ਲਾਸਟ ਡੇਟ ਆ। ਇਸ ਤੋਂ ਬਾਅਦ ਗਵਰਨਮੈਂਟ ਜਿਹੜੀ ਆ ਇਹ ਰੈਂਟ ਰਿਲੀਫ ਦਾ ਪ੍ਰੋਗਰਾਮ ਖਤਮ ਕਰਨ ਜਾ ਰਹੀ ਹੈਗੀ ਆ। ਸੋ ਜੇ ਕਿਸੇ ਨੇ ਹਜੇ ਤੱਕ ਨਹੀਂ ਅਪਲਾਈ ਕੀਤਾ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਹੈਗੇ ਆ, ਫਿਰ ਤੁਸੀਂ housing.ca.gov ਇਸ ਵੈਬਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਕਾਲ ਕਰ ਸਕਦੇ ਆ 833 430 2122 ਦੇ ਉੱਤੇ। ਤੇ ਜਿਹੜੀਆਂ ਚੀਜ਼ਾਂ ਤੁਹਾਤੋਂ ਉਹ ਮੰਗਣਗੇ, ਉਹ 2020 ਦਾ ਟੈਕਸ ਰਿਟਰਨ ਦੀ ਕਾਪੀ, 2020 ਦੇ W2 ਜਾਂ ਤੁਹਾਡਾ 1099G, ਤੁਸੀਂ ਜੇ ਅਨਪਲਾਇਡ ਸੀ, ਕਰੰਟ ਪੇ ਸਟੱਬ, ਤੇ ਤੁਹਾਡਾ ਪ੍ਰੂਫ ਚਾਹੀਦਾ ਪਾਰਟਿਸਿਪੇਸ਼ਨ ਇਨ ਸਟੇਟ ਜਾਂ ਫੈਡਰਲ ਸਬਸਿਡੀ ਪ੍ਰੋਗਰਾਮ, ਜਿੱਦਾਂ ਕਿ ਕੈਲ ਫਰੈਸ਼ ਹੈਗਾ ਜਾਂ ਕੈਲ ਵਰਕਸ ਵਗੈਰਾ ਹੈਗਾ। ਸੋ ਲੈਂਡਲੌਰਡਸ ਵੀ ਅਪਲਾਈ ਕਰ ਸਕਦੇ ਹੈਗੇ ਆ, ਉਹਨਾਂ ਦੇ ਲਈ ਵੀ ਜਿਹੜਾ ਵੈਬਸਾਈਟ ਦਿੱਤਾ ਗਿਆ ਹੈਗਾ ਆ, ਉਹਨਾਂ ਨੂੰ ਜਿਹੜਾ ਰਿਲੀਜ਼ ਤੇ ਰੈਂਟਲ ਐਗਰੀਮੈਂਟ ਸ਼ੋ ਕਰਨਾ ਪਊਗਾ, ਰੈਂਟ ਲੈਜਰ W8 ਤੇ W9। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਦੇ ਇੱਕ ਕੇਸ ਦੇ ਵਿੱਚ ਇੱਕ ਸਿਵਲ ਜਿਊਰੀ ਨੇ $102.5 ਮਿਲੀਅਨ ਦੀ ਸੈਟਲਮੈਂਟ ਆ ਉਹ ਅਵਾਰਡ ਕੀਤੀ ਆ। ਦੋ ਕਹਿੰਦੇ ਆ ਔਰਤਾਂ ਨੂੰ, ਜਿਨ੍ਹਾਂ ਨੇ ਸੂ ਕੀਤਾ ਸੀ ਯੂਨੀਅਨ ਸਕੂਲ ਡਿਸਟ੍ਰਿਕਟ ਨੂੰ। ਉਹਨਾਂ ਤੇ ਇਹਨਾਂ ਔਰਤਾਂ ਦੁਆਰਾ ਦੋਸ਼ ਲਾਏ ਗਏ ਸੀ ਵੀ ਐਡਮਿਨਿਸਟ੍ਰੇਟਰਸ ਦੇ ਦੁਆਰਾ ਮਿਡਲ ਸਕੂਲ ਟੀਚਰ ਜੋ ਕਿ ਸੈਕਸ਼ੂਅਲੀ ਐਕਸਪਲੋਇਟ ਕਰ ਰਿਹਾ ਸੀਗਾ ਮਾਈਨਰਸ ਨੂੰ, ਉਹਨਾਂ ਨੂੰ ਰੋਕਣ 'ਚ ਨਾਕਾਮਯਾਬ ਰਹੇ ਹੈਗੇ ਆ। ਸੈਂਟਾ ਕਲਾਰਾ ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ, ਜਿੱਥੇ ਸਿਵਲ ਜਿਊਰੀ ਨੇ 100 ਤੇ $2.5 ਮਿਲੀਅਨ, ਬਹੁਤ ਵੱਡੀ ਰਕਮ ਇਹਨਾਂ ਦੋ ਔਰਤਾਂ ਨੂੰ ਦੇਣ ਦੇ ਲਈ ਇਸ ਸਕੂਲ ਡਿਸਟ੍ਰਿਕਟ ਨੂੰ ਆਖਿਆ ਆ। 2009 ਤੋਂ ਲੈ ਕੇ 2014 ਦੇ ਦਰਮਿਆਨ ਇਹਨਾਂ ਕੁੜੀਆਂ ਦੇ ਦੁਆਰਾ ਦੋਸ਼ ਸੀਗਾ ਵੀ ਉਸ ਟਾਈਮ ਦਾ ਜਿਹੜਾ ਮਿਊਜ਼ਿਕ ਟੀਚਰ ਸੈਮੂਅਲ ਨੀਪ, ਉਸ ਨੇ ਜਿਹੜੇ ਇਹਨਾਂ ਦੇ ਨਾਲ ਜਿਸਮਾਨੀ ਸ਼ੋਸ਼ਣ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਜੇਨ ਡੋ, ਇਹਨਾਂ ਦੋਨਾਂ ਔਰਤਾਂ ਦੇ ਨਾਮ ਤਾਂ ਨਹੀਂ ਜਿਹੜੇ ਉਹ ਦੱਸੇ ਗਏ। ਸੋ ਜੇਨ ਡੋ 1, ਜੇਨ ਡੋ 2, ਉਹਨਾਂ ਨੂੰ ਆਖਿਆ ਜਾ ਰਿਹਾ, ਇੱਕ ਨੂੰ 65 ਮਿਲੀਅਨ ਤੇ ਦੂਜੀ ਨੂੰ $37.5 ਮਿਲੀਅਨ ਆ ਉਹ ਅਵਾਰਡ ਕੀਤੇ ਗਏ ਹੈਗੇ ਆ। ਇਸ ਜਿਹੜਾ ਮਿਊਜ਼ਿਕ ਟੀਚਰ ਸੀ, ਇਸ ਨੇ 2019 ਦੇ ਵਿੱਚ ਹੋਰ ਵੀ ਦਰਜਨਾਂ ਹੀ ਜਿਹੜੇ ਕ੍ਰਿਮੀਨਲ ਚਾਰਜਸ ਉੱਤੇ ਲਾਏ ਗਏ ਸੀਗੇ ਸੈਕਸ਼ੂਅਲ ਅਬਿਊਜ਼ ਦੇ ਨਾਲ ਬਾਬਤ, ਉਸ ਦੇ ਖਿਲਾਫ ਨੋ ਕੰਟੈਸਟ ਪਲੀ ਕੀਤਾ ਸੀ ਤੇ ਉਹਦੇ ਕਰਕੇ ਇਹ ਹੁਣ 56 ਸਾਲਾਂ ਦੀ ਸਜ਼ਾ ਕਰਨ ਕਾਉਂਟੀ ਦੇ ਵਿੱਚ ਭੁਗਤ ਰਿਹਾ ਆ। ਜੀ, ਅਗਲੀ ਖਬਰ ਵੀ ਸੈਨੋਜ਼ੇ ਤੋਂ ਆ ਰਹੀ ਆ, ਜਿੱਥੇ ਕਿ ਸੈਨੋਜ਼ੇ ਦੇ ਵਿੱਚ ਇੱਕ ਸਾਬਕਾ ਪੁਲਿਸ ਆਫੀਸਰ ਨੂੰ ਮਲਟੀ ਮਿਲੀਅਨ ਡਾਲਰ ਫਰਾਡ ਸਕੀਮ ਦੇ ਵਿੱਚ ਚਾਰਜ ਕੀਤਾ ਗਿਆ ਆ। ਜਨਵਰੀ ਦੇ ਵਿੱਚ 48 ਸਾਲਾਂ ਰੋਬਰਟ ਫੋਸਟਰ, ਜੋ ਕਿ ਮਾਰਗਨ ਹਿਲ ਤੋਂ ਸੀ, ਉਸ ਨੂੰ ਫੈਲਨੀ ਫਰਾਡ ਦੇ ਚਾਰਜਰ ਦੇ ਅਧੀਨ ਤੇ 173 ਐਕਟਸ ਆਫ ਕਨਸਪਾਇਰਿੰਗ ਟੂ ਕਮਿਟ 1.13 ਮਿਲੀਅਨ ਇੰਸ਼ੋਰੈਂਸ ਫਰਾਡ, 18 ਮਿਲੀਅਨ ਮਨੀ ਲਾਂਡਰਿੰਗ, ਉਹਨੂੰ ਕਵਰ ਅਪ ਕਰਨ ਦੇ ਲਈ। ਕਹਿੰਦੇ ਭਈ ਉਹ ਜਦੋਂ ਪੁਲਿਸ ਦੀ ਜੌਬ ਵੀ ਕਰਦਾ ਸੀ, ਸਾਈਡ ਤੇ ਉਸਨੇ ਆਪਣਾ ਇੱਕ ਬਿਜ਼ਨਸ ਖੋਲ੍ਹਿਆ ਹੋਇਆ ਸੀ ਸਿਕਿਉਰਿਟੀ ਦਾ। ਉਸ ਕੰਪਨੀ ਦਾ ਨਾਂ ਐਟਲਸ ਪ੍ਰਾਈਵੇਟ ਸਿਕਿਉਰਿਟੀ, ਜਿਹੜੀ ਕਿ ਹੁਣ ਜੈਨੇਸਿਸ ਪ੍ਰਾਈਵੇਟ ਸਿਕਿਉਰਿਟੀ ਹੈਗੀ ਆ। ਆਪਣੀ ਵਾਈਫ ਦੇ ਨਾਲ ਰਲ ਕੇ ਮਿਕੈਲੀਆ ਫੋਸਟਰ, ਜਿਹੜੀ ਕਿ 46 ਸਾਲਾਂ ਦੀ, ਉਹ ਖੋਲ੍ਹਿਆ ਹੋਇਆ ਸੀ। ਕਹਿੰਦੇ ਭਈ ਉਹਦੇ ਵਿੱਚ ਉਸਨੇ ਕਈ EMPLOYEE ਜਿਹੜੇ ਇੱਦਾਂ ਦੇ ਹਾਇਰ ਕੀਤੇ ਸੀ, ਉਹਨਾਂ ਦੀ ਪੇਰੋਲ ਤੇ ਨਹੀਂ ਪਾਇਆ ਜਾਂਦਾ ਸੀ, ਤਾਂ ਕਿ ਜਿਹੜੀ ਆ ਵਰਕਰਸ ਕੰਪ ਇੰਸ਼ੋਰੈਂਸ ਨਾ ਦਿੱਤੀ ਜਾਵੇ, ਤੇ ਜਾਂ ਜਿਹੜੇ EMPLOYEE ਸੀ ਉਹਨਾਂ ਨੂੰ ਓਵਰ ਟਾਈਮ ਵੀ ਨਹੀਂ ਦਿੱਤਾ ਜਾਂਦਾ ਸੀ।
6 ਮਹੀਨੇ ਦੀ ਇਨਵੈਸਟੀਗੇਸ਼ਨ ਚੱਲੀ। ਲਾ ਇਨਫੋਰਸਮੈਂਟ ਨੇ ਫਾਈਂਡ ਕੀਤਾ ਵੀ ਫੋਸਟਰ ਨੇ ਜਾਣਬੁੱਝ ਕੇ ਇਲੀਗਲੀ ਰਿਡਿਊਸ ਕੀਤੇ ਆਪਣੇ ਵਰਕਰਸ ਦੇ ਇੰਸ਼ੋਰੈਂਸ ਦੇ ਪ੍ਰੀਮੀਅਮ ਤੇ ਟੈਕਸ ਵੀ, ਤਾਂ ਕਿ ਜਿਹੜਾ ਆ ਉਸ ਨੂੰ ਟੈਕਸ ਘੱਟ ਦੇਣਾ ਪਵੇ। ਇਨਐਕੂਰੇਟ ਪੇਰੋਲ ਦੇ ਵਿੱਚ ਅੰਡਰ ਰਿਪੋਰਟਡ ਹੈਡ ਕਾਊਂਟਸ ਤੇ EMPLOYEES ਨੂੰ ਬੁੱਕਸ ਤੋਂ ਬਾਹਰੋਂ ਬਾਹਰ ਪੇ ਕਰਨਾ, ਅੰਡਰ ਰਿਪੋਰਟਿੰਗ EMPLOYEE ਇੰਜਰੀਜ਼ ਦੇ ਵਿੱਚ। ਤੇ ਸੈਨੋ ਦੀ ਪੁਲਿਸ ਨੇ ਵੀ ਕਿਹਾ ਵੀ ਜਿਸ ਟਾਈਮ ਤੇ ਉਹ ਕੰਮ ਕਰਦਾ ਸੀ, ਈਵਨ ਦੋ ਉਹਦਾ ਸਾਈਡ ਬਿਜ਼ਨਸ ਸੀ, ਸਾਨੂੰ ਉਸਨੇ ਦੱਸਿਆ ਨਹੀਂ ਵੀ ਉਹ ਆਪਣਾ ਇੱਕ ਸਾਈਡ ਬਿਜ਼ਨਸ ਵੀ ਚਲਾ ਕਰ ਰਿਹਾ ਸੀ। ਸੋ ਮਿਲੀਅਨਸ ਆਫ ਡਾਲਰ ਉਹਨਾਂ ਨੇ ਪੇਰੋਲ ਸਕੀਮ ਦੇ ਵਿੱਚ ਕਹਿੰਦੇ ਸੇਵ ਕੀਤੇ ਹੈਗੇ ਆ। ਸੋ ਉਸ ਸੰਬੰਧ ਦੇ ਵਿੱਚ ਇਸ ਨੂੰ ਚਾਰਜ ਕੀਤਾ ਗਿਆ ਹੈ। ਰਹਿ ਚੁੱਕਾ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦਾ ਇਹ ਆਫੀਸਰ ਹੁਣ 2 ਸਾਲ ਦੇ ਲਈ ਮੈਂਡੇਟਰੀ ਸੁਪਰਵਿਜ਼ਨ ਦੇ ਅੰਡਰ ਜੇਲ੍ਹ ਦੇ ਵਿੱਚ ਰਹੂਗਾ। ਜੀ, ਬੀਤੇ ਦਿਨਾਂ ਦੇ ਵਿੱਚ ਆਸਕਰਸ ਚਪੇੜ ਦੇ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਰਹੇ, ਵਿਵਾਦ 'ਚ ਕਹੇ ਰਹਿ ਸਕਦੇ ਹਾਂ। ਵਿਲ ਸਮਿਥ ਜਿਸ ਨੇ ਉਸ ਟਾਈਮ ਦੇ ਉੱਤੇ ਕਮੇਡੀਅਨ ਜਿਹੜਾ ਹੋਸਟ ਕਰ ਰਿਹਾ ਸੀ ਕ੍ਰਿਸ ਰੌਕ, ਉਹਦੇ ਚਪੇੜ ਮਾਰੀ ਸੀ ਉਹਦੀ ਵਾਈਫ ਦੇ ਗੰਜੇਪਣ ਬਾਰੇ ਜਦੋਂ ਉਸਨੇ ਇੱਕ ਜੋਕ ਬੋਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹੁਣ ਨਵੀਂ ਖਬਰ ਇਹ ਆ ਰਹੀ ਆ ਵੀ ਉਹਨਾਂ ਨੇ ਆਲਰੇਡੀ ਆਸਕਰ ਕਮੇਟੀ ਨੇ ਵਿਲ ਸਮਿਥ ਖਿਲਾਫ ਐਕਸ਼ਨ ਲੈਣ ਬਾਰੇ ਜਿਹੜਾ ਉਹ ਸੋਚ ਰਿਹਾ ਹੈ, ਉਸ ਦੀ ਜਾਂਚ ਉਹਨਾਂ ਨੇ ਤੋਰ ਲਈ ਆ। ਕਹਿੰਦੇ ਵੀ ਇਹ ਵੀ ਪਤਾ ਲੱਗਾ ਆ ਹੁਣ ਵੀ ਵਿਲ ਸਮਿਥ ਨੂੰ ਆਖਿਆ ਗਿਆ ਸੀਗਾ, ਕਿਹਾ ਇੱਕ ਹਿਸਾਬ ਦੇ ਨਾਲ ਕਿਹਾ ਗਿਆ ਸੀਗਾ ਵੀ ਭਾਈ ਹੁਣ ਤੂੰ ਇੱਥੋਂ ਤੁਰ ਜਾ, ਪਰ ਕਹਿੰਦੇ ਆਸਕਰਸ ਨੂੰ ਛੱਡ ਕੇ ਜਾਣ ਤੋਂ ਉਸਨੇ ਇਨਕਾਰ ਕਰ ਦਿੱਤਾ ਹੈ। ਸੋ ਅਕੈਡਮੀ ਦੁਆਰਾ ਕਹਿੰਦੇ ਡਿਸਪਲਿਨਰੀ ਪ੍ਰੋਸੀਡਿੰਗਸ ਆ ਉਹ ਸ਼ੁਰੂ ਕੀਤੀਆਂ ਜਾਣਗੀਆਂ। ਸੋ ਇਹ ਜਿਹੜੀਆਂ 92 ਆਸਕਰ ਵੰਡੇ ਗਏ ਆ, ਹੋਰ ਕਿਹਨੂੰ ਆਸਕਰ ਮਿਲਿਆ ਉਹ ਤਾਂ ਸ਼ਾਇਦ ਕਿਸੇ ਨੂੰ ਨਾ ਚੇਤਾ ਰਵੇ, ਪਰ ਵਿਲ ਸਮਿਥ ਦੀ ਜਿਹੜੀ ਚਪੇੜ ਮਾਰੀ ਗਈ ਕ੍ਰਿਸ ਰੌਕ ਨੂੰ ਉਹ ਜ਼ਰੂਰ ਜਿਹੜੀ ਚੇਤਾ ਰਹੂਗੀ। ਪਰ ਹੈਰਾਨੀ ਕਹਿੰਦੇ ਆ ਵੀ ਬਹੁਤ ਜ਼ਿਆਦਾ ਇਹ ਹੋਈ ਆ ਵੀ ਉਹਦੀ ਚਪੇੜ ਵੱਜਣ ਤੋਂ ਬਾਅਦ ਚੁੱਪਚਾਪ ਜਾ ਕੇ ਬਹਿ ਗਿਆ। ਉਹਨੂੰ ਬਾਅਦ ਦੇ ਵਿੱਚ ਅਵਾਰਡ ਵੀ ਮਿਲਿਆ ਤੇ ਲੋਕਾਂ ਨੇ ਉੱਥੋਂ ਦੇ ਹਾਲੀਵੁੱਡ ਐਲੀਟ ਜਿਹੜੇ ਆ ਉਹਨਾਂ ਨੇ ਖੜੇ ਹੋ ਕੇ ਤਾੜੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਮਾਰੀਆਂ। ਇੱਕ ਹੋਰ ਕਮੇਡੀਅਨ ਜਿਮ ਕੈਰੀ, ਉਸਨੇ ਅਗਲੇ ਦਿਨ ਆਪਣਾ ਪ੍ਰਤੀਕਰਨ ਇਹ ਦਿੱਤਾ, ਕਹਿੰਦਾ ਵੀ ਇਹ ਜਿਹੜਾ ਹਾਲੀਵੁੱਡ ਸੋ ਕਲਾਸ ਹੈਗੀ ਹੈ ਸਪਾਈਨਲੈਸ ਹੋ ਗਈ, ਇਹਨਾਂ 'ਚ ਰੀੜ ਦੀ ਹੱਡੀ ਹੁਣ ਰਹੀ ਨਹੀਂ ਆ, ਤੇ ਕਹਿੰਦੇ ਵੀ ਹਾਲੀਵੁੱਡ ਇਜ਼ ਨਾਟ ਸੋ ਕੂਲ ਕਲੱਬ ਐਨੀ ਮੋਰ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇਹ ਕਿਹਾ ਵੀ ਸਨ 2021 ਦੇ ਵਿੱਚ 1500 ਦੇ ਕਰੀਬ ਇਲੀਗਲ ਗਨਜ਼ ਨੂੰ ਫੜਿਆ ਗਿਆ ਆ। ਏਜੰਟਸ ਨੇ 6600 ਲੋਕਾਂ ਨੂੰ ਇਨਵੈਸਟੀਗੇਟ ਕੀਤਾ 2021 ਦੇ ਵਿੱਚ। ਆਰਮਡ ਐਂਡ ਪ੍ਰੋਹਿਬਿਸ਼ਨ ਪਰਸਨ ਸਿਸਟਮ ਦੇ ਐਕਟ, ਜਿਹਨੂੰ ਕਿ ਐਪਸ ਕਹਿੰਦੇ ਹੈਗੇ ਆ, ਕਹਿੰਦੇ ਵਿੱਚ ਉਹਨਾਂ ਵਿੱਚੋਂ 6600 ਲੋਕਾਂ ਦੇ ਵਿੱਚੋਂ 1428 ਦੇ ਕੋਲੋਂ ਫਾਇਰ ਆਰਮ ਸੀਜ਼ ਕੀਤੇ ਗਏ ਆ। 826 ਲਿਸਟਡ ਸੀਗੇ ਤੇ 602 ਜਿਹੜੇ ਸੀ ਉਹ ਡੇਟਾਬੇਸ ਸੀ, ਤੇ 39 ਜਿਹੜੇ ਆ ਗਨ ਸ਼ਾਟਸ ਉਹ ਇਹਦੇ ਵਿੱਚ ਕੈਲੀਫੋਰਨੀਆ ਰਜਿਸਟਰੀ ਕ੍ਰਾਸ ਮੈਚਸ ਡੇਟਾਬੇਸ ਕਰਦੀ ਹੈਗੀ ਆ ਵੱਖ-ਵੱਖ ਲੋਕਾਂ ਦੇ ਵਿੱਚ ਵੀ ਉਹਨਾਂ ਦੇ ਕੋਲ ਲੀਗਲ ਗਨਜ਼ ਹੈਗੀਆਂ ਜਾਂ ਇਲੀਗਲ ਗਨਜ਼ ਹੈਗੀਆਂ ਆ। ਕੈਲੀਫੋਰਨੀਆ ਅਟਾਰਨੀ ਜਨਰਲ ਰੌਬ ਮੰਟਾ ਨੇ ਕਿਹਾ ਆ ਵੀ ਅਸੀਂ ਕਿਸੇ ਦੇ ਕੋਲ ਇਲੀਗਲ ਗਨ ਨਹੀਂ ਰਹਿਣ ਦੇਵਾਂਗੇ। ਜੀ ਬਿਲਕੁਲ। ਇਹ ਜਿਹੜੇ ਰੌਬ ਮੰਟਾ ਰੀਸੈਂਟਲੀ ਹੀ ਜਿਹੜੇ ਅਟਾਰਨੀ ਜਨਰਲ ਆ ਉਹ ਕੈਲੀਫੋਰਨੀਆ ਦੇ ਵਿੱਚ ਬਣੇ ਆ। ਮੋਡੈਸਟੋ ਸਿਟੀ ਦੇ ਸਕੂਲਸ ਆ ਉਹ ਹੁਣ $14 ਮਿਲੀਅਨ ਸਪੈਂਡ ਕਰਨ ਜਾ ਰਹੇ ਆ ਨਵੀਆਂ ਬੱਸਾਂ ਦੇ ਲਈ। ਇਹ ਨਿਊ ਬੱਸ ਫਲੀਟ ਕਹਿੰਦੇ ਆ ਉਹ ਹੋਵੇਗੀ, ਜਿਸ ਦੇ ਵਿੱਚ ਨਵੀਆਂ ਬੱਸਾਂ 30 ਇਲੈਕਟ੍ਰਿਕ ਬੱਸਾਂ ਉਹ ਖਰੀਦਣ ਜਾ ਰਹੇ ਆ। ਕਹਿੰਦੇ ਵੀ ਇਨਵਾਇਰਮੈਂਟ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈਗਾ ਆ। ਇਸ ਮੌਕੇ ਮੋਡੈਸਟੋ ਸਿਟੀ ਸਕੂਲ ਦੇ ਕੋਲ ਜਿੰਨਾ ਵੀ ਫਲੀਟ ਹੈਗਾ ਆ ਸਕੂਲ ਬੱਸਾਂ ਦਾ, ਉਹ ਸਾਰੇ ਡੀਜ਼ਲ ਦੇ ਉੱਤੇ ਚੱਲਦੀਆਂ ਨੇ ਤੇ 15 ਸਾਲ ਪੁਰਾਣੀਆਂ ਨੇ। ਸੋ ਹੁਣ ਬਲੂ ਬਰਡ ਇੱਕ ਇਲੈਕਟ੍ਰਿਕ ਬੱਸਿਸ ਹੈਗੀਆਂ ਆ, ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਆਰਡਰ ਆ ਕਹਿੰਦੇ ਇਹਨਾਂ ਨੇ ਦਿੱਤਾ ਆ $14 ਮਿਲੀਅਨ ਆ ਇਸ ਦੇ ਉੱਤੇ ਖਰਚਿਆ ਜਾਵੇਗਾ। ਨਵੇਂ ਇਲੈਕਟ੍ਰਿਕ ਬੱਸ ਦੀ ਜਿਹੜੀ ਫਲੀਟ ਆ ਉਹ ਵਿਦਿਆਰਥੀਆਂ ਨੂੰ ਜਨਵਰੀ 2023 ਤੋਂ ਸ਼ੁਰੂ ਕਰੇਗੀ, ਚੱਕਣਾ ਸ਼ੁਰੂ ਕਰੂਗੀ। ਤੇ ਇਲੈਕਟ੍ਰਿਕ ਕਹਿੰਦੇ ਆ ਵੀ ਇਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਗੋਇੰਗ ਇਲੈਕਟ੍ਰਿਕ, ਇਸ ਦੇ ਨਾਲ ਹਰ ਸਾਲ ਗੈਸ ਦੇ ਵਿੱਚ $2.5 ਲੱਖ ਜਿਹੜਾ ਆ ਉਹ ਸੇਵ ਹੋਵੇਗਾ। ਜੀ, ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ, ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ।
ਜੀ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਡਾਓ ਜੋਨਸ ਦੇ ਵਿੱਚ ਅੱਜ 65 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। 35,229 ਤੇ ਬੰਦ ਹੋਇਆ। S&P 29 ਪੁਆਇੰਟ ਡਿੱਗ ਕੇ 4602 ਤੇ ਬੰਦ ਹੋਇਆ। ਨੈਸਡੈਕ 177 ਪੁਆਇੰਟ ਡਿੱਗ ਕੇ 14,442 ਤੇ ਬੰਦ ਹੋਇਆ। ਸੋਨੇ ਦਾ ਭਾਅ $1936 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $103 ਪ੍ਰਤੀ ਬੈਰਲ ਜਿਹੜੀ ਰਹੀ। 10 ਈਅਰ ਯੀਲਡ 2.33% ਦੇ ਉੱਤੇ ਰਹੀ। ਬਿਟਕੋਇਨ $47,157 ਦੇ ਬਰਾਬਰ ਚੱਲ ਰਿਹਾ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 83 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਜਾਂਦੇ ਜਾਂਦੇ ਫੇਰ ਦੱਸਦੇ ਜਾਈਏ ਇੱਕ ਵਾਰੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮਸ ਦੇ ਵਿੱਚ ਕੁਝ ਚੇਂਜਸ ਆ ਰਹੀਆਂ, ਨਵੇਂ ਹੋਸਟ ਆ ਰਹੇ ਆ ਤੇ ਤੁਸੀਂ ਕੱਲ ਤੱਕ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਡੇਟ ਤੇ ਕਿਹੜੀ ਟਾਈਮ ਦੇ ਉੱਤੇ ਖਬਰਾਂ ਦਾ ਥੋੜਾ ਜਿਹਾ ਟਾਈਮ ਚੇਂਜ ਹੋ ਰਿਹਾ, ਸ਼ੋਜ਼ ਦਾ ਹੋ ਰਿਹਾ, ਤਾਂ ਕਿ ਫਿਰ ਸਾਰਿਆਂ ਨੂੰ ਪਤਾ ਲੱਗ ਸਕੇ ਕਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ। ਬਿਲਕੁਲ। ਸੋ ਖਬਰ ਤੇ ਨਜ਼ਰ ਜਿਹੜਾ ਮਿੰਟੂ ਹੋਣਾ ਵਾਲਾ ਹੈ ਉਹ 8 ਵਜੇ ਸ਼ੁਰੂ ਹੋਇਆ ਕਰੇਗਾ। 8 ਤੋਂ 9 ਵਜੇ ਦੇ ਵਿੱਚ ਦਰਮਿਆਨ ਜਿਹੜਾ ਉਹ ਚੱਲੇਗਾ। ਅਪਡੇਟ ਅਮਰੀਕਾ ਦਾ ਸੇਮ ਸਮਾਂ ਰਹਿਣਾ ਹੈ 9 ਤੋਂ 10 ਵਜੇ ਦੇ ਵਿੱਚ। 10 ਤੋਂ 11 ਵਜੇ ਤੱਕ ਆਤਮਿਕ ਆਨੰਦ ਉਹਦਾ ਵੀ ਸੇਮ ਆ। ਤੇ ਨਜ਼ਰੀਆ 11 ਤੋਂ ਜਿਹੜਾ ਆ ਉਹ 1 ਵਜੇ ਤੱਕ ਹੋਇਆ ਕਰੇਗਾ। 1 ਤੋਂ 3 ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਦੇ ਦਰਮਿਆਨ ਨਵਾਂ ਟਾਕ ਸ਼ੋਅ ਇੱਕ ਜਿਹੜੇ ਵੀ ਚੱਲ ਰਹੇ ਲੇਟੈਸਟ ਇਸ਼ੂਜ਼ ਹੁੰਦੇ ਆ, ਚਾਹੇ ਉਹ ਸਮਾਜਿਕ ਆ ਚਾਹੇ ਉਹ ਪੋਲੀਟੀਕਲ ਆ, ਉਹਨਾਂ ਦੇ ਉੱਤੇ ਆਧਾਰਿਤ ਐਵਰੀਡੇ ਜਿਹੜਾ ਮੰਡੇ ਟੂ ਫਰਾਈਡੇ 3 ਤੋਂ 4 ਵਜੇ ਤੱਕ ਉਹ ਟਾਕ ਸ਼ੋਅ ਹੋਇਆ ਕਰਨਾ ਆ। ਤੇ 4 ਤੋਂ 5:30 ਵਜੇ ਵਾਲਾ ਸੇਮ ਪ੍ਰੋਗਰਾਮ ਜਿੱਦਾਂ ਹਫਤਾਵਾਰੀ ਚੱਲਦੇ ਆ ਉਹ ਚੱਲਣਗੇ। ਤੇ ਅਪਡੇਟ ਕੈਲੀਫੋਰਨੀਆ ਦਾ ਸਮਾਂ ਵੀ ਸੇਮ ਜਿਹੜਾ ਉਹ ਰਹੇਗਾ। ਸੋ ਇਹ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨੋਟ ਕਰ ਲਿਓ ਜੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਮਿਲਦੇ ਆ ਕੱਲ ਨੂੰ। ਪਿਆਰ ਭਰੀ ਸਤਿ ਸ਼੍ਰੀ ਅਕਾਲ।